ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨੀ ਕਿ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਕਤੂਬਰ ਦਿਨ ਹੈਗਾ, ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸੋਹਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ। ਪਹਿਲੀ ਖਬਰ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਪਹਿਲਾਂ ਸੱਦੇ ਦਿੱਤੇ ਅਤੇ ਫਿਰ ਆਪ ਹੀ ਹੁਣ ਜਿਹੜਾ ਪਾਕਿਸਤਾਨ ਜਾਣ ਤੋਂ ਹੁਣ ਯੂ ਟਰਨ ਮਾਰ ਲਿਆ। ਦੇਖੋ, ਯੂ ਟਰਨ ਇਹਨਾਂ ਨੇ ਮਾਰ ਲਿਆ। ਵੈਸੇ ਪਹਿਲਾਂ ਤਾਂ ਇੱਕ ਟਵੀਟ ਇਹਨਾਂ ਨੇ ਕੀਤਾ ਸੀਗਾ, ਉਹਦੇ ਵਿੱਚ ਤੇ ਖੁਸ਼ੀ ਜ਼ਾਹਰ ਕਰ ਰਹੇ ਸੀਗੇ ਕਿ ਮਨਮੋਹਨ ਸਿੰਘ ਜੀ ਹੋਰਾਂ ਨੇ ਸੱਦਾ ਪ੍ਰਵਾਨ ਕਰ ਲਿਆ। ਤੇ ਲੱਗਿਆ ਸੀਗਾ ਉਸ ਟਵੀਟ ਦਾ ਜਿਹੜਾ ਮੌਜੂ ਸੀਗਾ, ਉਹ ਦੱਸਦਾ ਸੀਗਾ ਕਿ ਸ਼ਾਇਦ ਇਹ ਵੀ ਇੰਟਰਸਟਡ ਨੇ ਕਿ ਪਾਕਿਸਤਾਨ 'ਚ ਜਾਣਗੇ। ਪਰ ਹੁਣ ਇਹਨਾਂ ਨੇ ਇੱਕ ਬਾਈਟ ਦਿੱਤੀ ਹੈ, ਛੋਟੀ ਜਿਹੀ ਬਾਈਟ ਹੈ, ਇੱਕ ਨਿੱਜੀ ਟੈਲੀਵਿਜ਼ਨ ਚੈਨਲ, ਉਹਦੇ 'ਚ ਕਿਹਾ ਕਿ ਮੈਂ ਪਾਕਿਸਤਾਨ ਨਹੀਂ ਜਾਊਂਗਾ ਕਿਉਂਕਿ ਉਹ ਤੇ ਸਾਡੇ ਜਵਾਨਾਂ ਨੂੰ ਮਾਰ ਰਹੇ ਨੇ। ਵੈਸੇ ਜੇ ਇਹ ਗੱਲ ਆ ਤੇ ਫਿਰ ਅਰੂਸਾ ਆਲਮ ਬਾਰੇ ਵੀ ਉਹਨਾਂ ਨੂੰ ਪ੍ਰਭਾਸ਼ਿਤ ਕਰ ਦੇਣਾ ਚਾਹੀਦਾ ਕਿ ਕੀ ਉਹ ਪਾਕਿਸਤਾਨਨ ਹੈ ਜਾਂ ਨਹੀਂ। ਜੇ ਪਾਕਿਸਤਾਨ ਤੋਂ ਇਹਨਾਂ ਨੂੰ ਇੰਨੀ ਨਫ਼ਰਤ ਹੈ, ਪਾਕਿਸਤਾਨ ਜੇ ਇਹ ਕਾਰੇ ਕਰ ਰਿਹਾ ਹੈ, ਕਾਰੇ ਤੇ ਕਰਦੇ ਹੀ ਹੈ ਇੱਕ ਦੂਜੇ ਦੇ ਖਿਲਾਫ, ਪਤਾ ਹੀ ਹੈ। ਮੰਨ ਲਓ ਜੇ ਕੈਪਟਨ ਅਮਰਿੰਦਰ ਸਿੰਘ ਇਸ ਸਟੈਂਡ ਤੇ ਖੜਦੇ ਆ ਤਾਂ ਫਿਰ ਉਹਨਾਂ ਨੂੰ ਇਹ ਵੀ ਪ੍ਰਭਾਸ਼ਿਤ ਕਰ ਦੇਣਾ ਚਾਹੀਦਾ ਕਿ ਉਹ ਮਾਜ਼ਰਾ ਕੀ ਆ, ਕੀ ਸਟੇਟਸ ਹੈ ਉਸ ਬੀਬੀ ਦਾ, ਕਿ ਉਹ ਆਪਣੇ ਆਪ ਨੂੰ ਪਾਕਿਸਤਾਨਨ ਕਹਿੰਦੀ ਹੈ ਜਾਂ ਨਹੀਂ ਕਹਿੰਦੀ, ਪੁੱਛ ਲੈਣਾ ਚਾਹੀਦਾ ਅਰੂਸਾ ਆਲਮ ਤੋਂ। ਖੈਰ, ਦੂਜੀ ਚੀਜ਼ ਜਿਹੜੀ ਆ, ਇਹਨਾਂ ਜਾਣਾ ਜਾਂ ਨਹੀਂ ਜਾਣਾ ਉਹ ਕੂਟਨੀਤਿਕ ਦਾ ਇੱਕ ਜਿੱਦਾਂ ਹੁੰਦਾ, ਤੁਹਾਨੂੰ ਪਤਾ ਹੀ ਹੈ, ਪੈਂਤੜਾ ਕਿਸੇ ਵੀ ਮੁਲਕ ਦਾ ਉਹਦਾ ਹਿੱਸਾ ਹੋ ਸਕਦਾ। ਕਿਉਂਕਿ ਅੱਜ ਇਹ ਦਿੱਲੀ ਦੇ ਵਿੱਚ ਗਏ ਸਨ ਜਿਹੜੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਜੀ, ਉਹਨਾਂ ਨੇ ਤੇ ਖੁਸ਼ੀ ਖੁਸ਼ੀ ਉਹ ਸੱਦਾ ਪ੍ਰਵਾਨ ਕਰ ਲਿਆ। ਫਿਰ ਗਏ ਆ ਇਹ ਨਰਿੰਦਰ ਮੋਦੀ ਜੀ ਕੋਲ, ਤਾਂ ਮੋਦੀ ਜੀ ਦੇ ਨਾਲ ਇਹ ਸਾਰੀ ਗੁਫ਼ਤਗੂ ਜਿਹੜੀ ਹੋਈ ਆ, ਉਸ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਬਦਲ ਗਈਆਂ। ਮਤਲਬ ਕਿ ਪਹਿਲਾਂ ਉਮੀਦ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਾਣਗੇ, ਪਰ ਅਚਾਨਕ ਫਿਰ ਤਬਦੀਲੀ ਆਉਂਦੀ ਹੈ ਤਾਂ ਸ਼ਰੇਆਮ ਉਹ ਬਿਆਨ ਦਿੰਦੇ ਆ। ਤਾਂ ਐਸਾ ਵੀ ਹੋ ਸਕਦਾ, ਕਿਉਂਕਿ ਦੇਖੋ ਪਾਰਟੀਆਂ ਅਲੱਗ ਹੋ ਸਕਦੀਆਂ। ਵੈਸੇ ਪਾਰਟੀਆਂ ਅਲੱਗ ਹੋਣ ਦੇ ਬਾਵਜੂਦ ਵੀ ਅੱਜ ਕੱਲ੍ਹ ਕੰਮ ਦੇ ਜਿਹੜੇ ਕਾਰ ਵਿਹਾਰ ਆ ਉਹ ਇੱਕੋ ਜਿਹੇ ਲੱਗਦੇ ਆ। ਬਟ ਕਹਿਣ ਦਾ ਮਤਲਬ ਹੈ ਕਿ ਕਈ ਵਾਰ ਤੁਹਾਨੂੰ ਆਪਣੀ ਜਿਹੜੀ ਤੁਹਾਡੀ ਨੈਸ਼ਨਲ ਕੂਟਨੀਤੀ ਹੁੰਦੀ ਉਹਦੇ ਮੁਤਾਬਕ ਚੱਲਣਾ ਪੈਂਦਾ ਹੈ, ਚਾਹੇ ਤੁਸੀਂ ਵਿਰੋਧੀ ਪਾਰਟੀ ਦੇ ਰਾਜਕਰਤਾ ਕਿਉਂ ਨਾ ਹੋ, ਕਿਸੇ ਸਟੇਟ ਦੀ ਇਕਾਈ ਦੀ ਤੁਹਾਡੇ ਕੋਲ ਕਿਸੇ ਹੋਰ ਸਿਆਸੀ ਤਨਜ਼ੀਮ ਦੀ ਨੁਮਾਇੰਦਗੀ ਹੈ। ਤਾਂ ਹੁਣ ਇਹਨਾਂ ਨੇ ਸਪਸ਼ਟ ਕਰ ਦਿੱਤਾ, ਚਲੋ ਇਹਨਾਂ ਦਾ ਫੈਸਲਾ ਮੁਬਾਰਕ ਆ। ਪਰ ਹੁਣ ਮਨਮੋਹਨ ਸਿੰਘ ਹੋਰਾਂ ਦੇ ਪਾਲੇ ਦੇ ਵਿੱਚ ਗੇਂਦ ਆ ਕਿ ਕੀ ਉਹ ਜਾਣ ਲਈ ਤਿਆਰ ਨੇ ਜਾਂ ਨਹੀਂ। ਤਾਂ ਪਰ ਦੂਜੀ ਗੱਲ ਇਹ ਵੀ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ। ਦੇਖੋ, ਪਾਕਿਸਤਾਨ ਦੇ ਨਾਲ ਜੋ ਤਲਖੀ ਹੈ, ਜੋ ਪਾਕਿਸਤਾਨ ਦੇ ਹਾਲਾਤ ਨੇ, ਜੋ ਪਾਕਿਸਤਾਨ ਦੇ ਨਾਲ ਰਿਸ਼ਤਾ, ਉਹ ਅਲੱਗ ਚੀਜ਼ ਆ। ਤਾਂ ਜਿਹੜਾ ਇਹ ਹਿਸਟੋਰੀਕਲ ਮਰਹਲਾ, ਇਤਿਹਾਸਿਕ ਮਰਹਲਾ ਜੋ ਸਾਡੀਆਂ ਦਹਿਲੀਜ਼ਾਂ ਤੇ ਆ, ਤਾਂ ਇਹ ਮੇਰੇ ਖਿਆਲ ਦੇ ਨਾਲ ਇਹ ਐਸੀ ਚੀਜ਼ ਜਿਹੜੀ ਆ ਉਹ ਭੁਲਾ ਕੇ ਇੱਕ ਦਫਾ, ਠੀਕ ਹੈ, ਤੁਸੀਂ ਆਪਣੇ ਜਿਹੜੇ ਕੂਟਨੀਤਿਕ ਸਟੈਂਡ ਲਈ ਚਲੋ, ਪਰ ਇੱਕ ਵਾਰੀ ਜੇ ਸਭ ਕੁਛ ਭੁਲਾ ਕੇ ਰਲਾ ਕੇ ਨਿਬੇੜ ਲੈਣ ਤੇ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ। ਕਿਉਂਕਿ ਦੇਖੋ, ਅੱਜ ਹੀ ਇਹਨਾਂ ਦੇ ਮੰਤਰੀ ਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੀਗਾ ਕਿ ਮੈਂ SCPC ਦੀ ਮੀਟਿੰਗ 'ਚ ਨਹੀਂ ਜਾਣਾ ਕਿਉਂਕਿ ਉੱਥੇ ਬਾਦਲਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਹਨਾਂ ਦਾ ਪੱਖ ਲਿਆ ਜਾਂਦਾ। ਫਿਰ ਅਕਾਲੀ ਸੱਦੇ ਅੱਡ ਦਿੰਦੇ ਫਿਰਦੇ ਆ, ਇਹ ਸੱਦੇ ਅੱਡ ਦਿੰਦੇ ਫਿਰਦੇ ਆ। ਇਹ ਕਹਿੰਦੇ ਆ ਕਿ ਸਾਡੇ ਮੰਚ ਤੇ ਉਹ ਨਹੀਂ ਬੋਲਣਗੇ, ਫਲਾਣ ਥਾਂ ਤੇ ਅਸੀਂ ਨਹੀਂ, ਯਾਨੀ ਅਲੱਗ ਬੰਸਰੀ, ਅਲੱਗ ਰਾਜ। ਤਾਂ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੱਲ ਕਰ ਲੈਣੀਆਂ ਚਾਹੀਦੀਆਂ, ਮਤਲਬ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।
ਜੇ ਪਾਕਿਸਤਾਨ ਨੇ ਇਹ ਸਭ ਕੁਛ ਦਿੱਤਾ ਵਾ, ਖੁੱਲ੍ਹ ਦਿੱਤੀ ਵੀ ਆ, ਤੁਸੀਂ ਉਹਨੂੰ ਪ੍ਰਵਾਨ ਕੀਤਾ, ਤਾਂ ਉਹ ਇਹ ਚੀਜ਼ ਜਿਹੜੀ ਆ ਉਹ ਇੱਥੇ ਲਿਆ ਕੇ ਨਹੀਂ ਅੜਾਉਣੀ ਚਾਹੀਦੀ ਕਿ ਨਹੀਂ ਜੀ ਅਸੀਂ ਨਹੀਂ ਜਾਣਾ, ਇਹ ਕਰਦੇ ਉਹ ਕਰਦੇ, ਇਸ ਤਰ੍ਹਾਂ ਤੇ 36 ਕਾਰਨ ਨਿਕਲ ਆਉਣਗੇ। ਤਾਂ ਕੁੱਲ ਮਿਲਾ ਕੇ ਸਾਰਾ ਕੁਛ ਹੈ ਜਿਹੜਾ ਰਲ ਮਿਲ ਕੇ ਇਹਨਾਂ ਨੂੰ ਨੇਪਰੇ ਚਾੜਨਾ ਚਾਹੀਦਾ। ਬਾਕੀ ਰਹੀ ਗੱਲ ਪਲਟੀ ਮਾਰਨ ਦੀ, ਯੂ ਟਰਨ ਮਾਰਨ ਦੀ, ਉਹ ਸਭ ਨੂੰ ਪਤਾ। ਇੱਥੇ ਕਿਸੇ ਕਵੀ ਨੇ ਕਿਹਾ ਕਿ ਜੋ ਸਰਕ ਸਰਕ ਚਲੇ ਉਸੇ ਸਰਕਾਰ कहते हैं, जो बात बात पे बात बदले उसे पलटी मार कहते हैं। ਤਾਂ ਨੇਤਾ ਦਾ ਦੂਸਰਾ ਨਾਂ ਜੇ ਤੁਸੀਂ ਲੱਭੋਗੇ, ਜਿਵੇਂ ਫਲਾਂ ਸਿੰਘ ਉਰਫ ਫਲਾਂ ਹੁੰਦਾ ਨਾ, ਨੇਤਾ ਦਾ ਜੇ ਉਰਫ ਲੱਭਣਾ ਹੋਵੇ ਤਾਂ ਪਲਟੀ ਮਾਰ ਹੀ ਲੱਭੂਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਆਜ਼ਾਦ ਉਮੀਦਵਾਰ ਰੌਲਾ ਪਾਉਂਦੀ ਰਹੀ, ਜ਼ਬਰਦਸਤੀ ਗੱਡੀ 'ਚ ਬਿਠਾ ਲੈ ਗਏ। ਇੱਥੇ ਸਿੰਘੇ ਨੇ ਗਾਣਾ ਗਾਇਆ ਮੇਰੇ ਖਿਆਲ ਦੇ ਨਾਲ, ਤੇਰੇ ਵਰਗੇ ਨੂੰ ਗੱਡੀ ਦੀ ਡਿੱਗੀ 'ਚ ਪਾ ਕੇ ਲੈ ਜਾਂਦੇ ਆ। ਇੱਥੇ ਤੇ ਫਿਰ ਨੇਤਨੀਆਂ ਜਿਹੜੀਆਂ ਉਹ ਵੀ ਸੁਰੱਖਿਅਤ ਨਹੀਂ ਹੈ। ਕਮਾਲ ਦੀ ਗੱਲ ਆ। ਘਟਨਾ ਜਿਹੜੀ ਆ ਉਹ ਹੈਰਾਨ ਕਰਦੀ ਆ, ਪਰੇਸ਼ਾਨ ਕਰਦੀ ਆ। ਹਿਮਾਚਲ ਦੀ ਉਹੀ ਘਟਨਾ ਹੈ, ਉੱਥੇ ਮੇਰੇ ਖਿਆਲ ਦੇ ਨਾਲ ਇੱਕ ਜ਼ਿਮਨੀ ਚੋਣ ਹੋਣ ਜਾ ਰਹੀ ਆ। ਤਾਂ ਉਹਦੇ ਵਿੱਚ ਕੀ ਆ ਕਿ ਇੱਕ ਬੀਬੀ ਭਾਰਤੀ ਜਨਤਾ ਪਾਰਟੀ ਤੋਂ ਖਫਾ, ਇਹਨਾਂ ਦੀ ਆਪਣੀ ਨੇਤਰੀ ਸੀਗੀ, ਤਾਂ ਉਹਨੇ ਕਾਫੀ ਤੀਰ ਜਿਹੜੇ ਸ਼ਬਦੀ ਤੀਰ ਹੁੰਦੇ ਆ, ਦੂਸਰੇ ਨਹੀਂ, ਤਾਂ ਉਹ ਜਿਹੜੇ ਸ਼ਬਦੀ ਤੀਰ ਸੀਗੇ ਉਹ ਛੱਡੇ। ਉਹਨੇ ਇੱਥੋਂ ਤੱਕ ਕਿਹਾ ਕਿ ਭਾਜਪਾ ਦੇ ਉੱਤੇ ਤਾਨਾਸ਼ਾਹੀ ਆ ਜਿਹੜੀ ਇੱਥੇ ਹਾਵੀ ਹੋ ਰਹੀ ਹੈ। ਨਰਿੰਦਰ ਮੋਦੀ ਨੂੰ ਸੰਬੋਧਨ ਕਰਕੇ ਵੀ ਉਹਨਾਂ ਨੇ ਕੁਛ ਗੱਲਾਂ ਕਹੀਆਂ ਸਨ। ਉਸ ਤੋਂ ਬਾਅਦ ਪੱਤਰਕਾਰਾਂ ਦੇ ਮੁਖਾਤਬ ਹੋ ਰਹੇ ਸਨ ਉਹ ਬੀਬੀ, ਉਹਨਾਂ ਨੇ ਆਪਣਾ ਪਰਚਾ ਭਰਿਆ ਸੀ। ਉਹ ਕਹਿ ਰਹੇ ਸੀਗੇ ਕਿ ਭਾਜਪਾ ਵੱਲੋਂ ਬਹੁਤ ਜ਼ਿਆਦਾ ਦਬਾਅ ਉਹਨਾਂ ਤੇ ਪਾਇਆ ਜਾ ਰਿਹਾ। ਤਾਂ ਕਮਾਲ ਦੀ ਗੱਲ ਹੈ ਕਿ ਯਕਦਮ ਇੱਕ ਗੱਡੀ ਆਉਂਦੀ ਹੈ, ਮੇਰੇ ਖਿਆਲ ਦੇ ਨਾਲ ਸਕਾਰਪੀਓ ਸੀਗੀ ਸ਼ਾਇਦ, ਜਾਂ ਬਲੈਰੋ ਸੀਗੀ, ਮੈਂ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ, ਪਰ ਉਹ ਫੁਟੇਜ ਹੈ। ਤਾਂ ਉਹ ਗੱਡੀ ਆਉਂਦੀ ਆ, ਗੱਡੀ ਦੇ ਵਿੱਚ ਘੜੀਸ ਕੇ ਬੀਬੀ ਨੂੰ ਸੁੱਟਿਆ ਜਾਂਦਾ, ਫਿਰ ਗੱਡੀ ਜਿਹੜੀ ਲੌਕ ਕਰਕੇ ਉਹ ਤੋਂ ਕੈਮਰਿਆਂ ਦੇ ਸਾਹਮਣੇ ਬੀਬੀ ਨੂੰ ਖੜਿਆ ਜਾਂਦਾ ਹੈ। ਹੁਣ ਤੱਕ ਇਹ ਵੀ ਸਪਸ਼ਟ ਨਹੀਂ ਹੋਇਆ, ਦੇਖੋ ਏਡੀ ਵੱਡੀ ਘਟਨਾ ਘਟ ਜਾਵੇ, ਏਡੀ ਵੱਡੀ, ਇੱਕ ਤੇ ਔਰਤ ਆ ਔਰ ਉਸ ਪਾਰਟੀ ਨਾਲ ਉਹ ਤਾਲੁਕ ਰੱਖਦੀ ਸੀ, ਬਿਲੋਂਗ ਕਰਦੀ ਸੀਗੀ, ਜਿਹੜੀ ਪਾਰਟੀ ਕਹਿੰਦੀ ਆ ਕਿ ਬੇਟੀ ਬਚਾਓ ਬੇਟੀ ਪੜਾਓ। ਤਾਂ ਜੋ 3 ਤਲਾਕ ਦੇ ਮੁੱਦੇ ਤੇ ਕਹਿੰਦੇ ਕਿ ਨਾਰੀ ਦੀ ਆਜ਼ਾਦੀ ਬਹੁਤ ਪਿਆਰੀ ਆਜ਼ਾਦੀ ਹੈ। ਤਾਂ ਤੁਸੀਂ ਦੇਖੋ ਕਿ ਇੱਕ ਔਰਤ ਦਾ ਮਸਲਾ ਹੈ, ਇੱਕ ਕੈਂਡੀਡੇਟ ਦਾ ਮਸਲਾ ਹੈ। ਤਾਂ ਓਫੀਸ਼ੀਅਲੀ ਹੁਣ ਤੱਕ ਇਹ ਵੀ ਨਹੀਂ ਸਪਸ਼ਟ ਹੋਇਆ ਕਿ ਉਹਨੂੰ ਲੈ ਕੇ ਕੌਣ ਗਿਆ। ਉਹਨਾਂ ਦੇ ਆਪਣੇ ਸਮਰਥਕ ਸਨ, ਜਾਂ ਆਪਣੇ ਕੋਈ ਘਰ ਵਾਲੇ ਸਨ, ਜਾਂ ਭਾਰਤੀ ਜਨਤਾ ਪਾਰਟੀ ਦੇ ਆਪਣੇ ਉਹਨਾਂ ਦੇ ਕਾਰਕੁਨ ਸਨ। ਮਤਲਬ ਕਿ ਕੋਈ ਸਥਿਤੀ ਸਪਸ਼ਟ ਨਹੀਂ ਹੋ ਰਹੀ। ਸੋ ਇਹ ਤੁਸੀਂ ਦੇਖ ਲਓ ਕਿ ਜਿੱਥੇ ਸਭ ਕੁਝ ਹੋ ਰਿਹਾ ਉੱਥੇ ਨੇਤਨੀਆਂ ਵੀ ਸੁਰੱਖਿਅਤ ਨਹੀਂ। ਚਿੱਟੇ ਦਿਨ ਇਹ ਪੱਤਰਕਾਰਾਂ ਦੀ ਬਚਾ ਲਿਓ, ਕੋਈ ਲੈ ਜਾਵੇ ਕੈਂਡੀਡੇਟ ਨੂੰ, ਤਾਂ ਤੁਸੀਂ ਉੱਥੇ ਕਹਿ ਸਕਦੇ ਹੋ ਕਿ ਰਾਮ ਹੀ ਰੱਖਾ ਭਾਈ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਗਵਾੜਾ ਜਿਮਣੀ ਚੋਣ ਦੇ ਵਿੱਚ ਖੜੇ ਅਕਾਲੀ ਆਗੂ ਨੇ ਕਾਗਜ਼ ਲੈ ਲਏ ਵਾਪਸ। ਹਾਂਜੀ, ਫਗਵਾੜਾ ਤੇ ਅਖਾੜਾ ਬਣਿਆ ਪਿਆ, ਪੂਰਾ ਪੱਕਿਆ ਪਿਆ। ਦੇਖੋ ਫਗਵਾੜੇ ਦੇ ਵਿੱਚ ਨਾ ਕੁਛ ਖਾਸ ਟਿਕੀ ਲੱਗੀ ਹੋਈ ਆ। ਕਿਉਂ ਲੱਗੀ ਆ? ਜੇ ਤੁਸੀਂ ਅਕਾਲੀਆਂ ਦੇ ਅੰਦਰੂਨੀ ਸੋਰਸਸ ਦੇ ਨਾਲ ਗੱਲਬਾਤ ਕਰੋਗੇ ਆਫ ਰਿਕਾਰਡ, ਤੇ ਉਹ ਤੇ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਸਬਕ ਸਿਖਾ ਦੇਣਾ ਫਗਵਾੜੇ ਦੇ ਵਿੱਚ ਹੀ, ਤੇ ਅਸੀਂ ਇਹਨਾਂ ਦੇ ਨੱਕ 'ਚ ਦਮ ਲਿਆ ਦਿਆਂਗੇ, ਇਹਨਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ 21 ਪਾਈ ਦੀ ਆ, 31 ਅਸੀਂ ਪਾ ਕੇ ਦਿਖਾਵਾਂਗੇ। ਹੁਣ ਡੀਕਿਆ ਇਸ ਗੱਲ ਨੂੰ ਜਾ ਰਿਹਾ ਕਿਉਂਕਿ ਕੱਲ ਨੂੰ ਇਹਨਾਂ ਦੀ ਇੱਕ ਤਾਲਮੇਲ ਮੀਟਿੰਗ ਹੋ ਰਹੀ ਆ, 5 ਤਰੀਕ ਨੂੰ ਤਾਲਮੇਲ ਮੀਟਿੰਗ ਹੋ ਰਹੀ ਆ। ਤਾਲਮੇਲ ਮੀਟਿੰਗ ਦੇ ਵਿੱਚ ਤਾਲ ਕਿੰਨੀ ਕੁ ਵੱਜਦੀ ਆ, ਮੇਲ ਕਿੰਨਾ ਕੁ ਹੁੰਦਾ ਸੁਰਾਂ ਦਾ, ਉਹ ਤੇ ਬਾਅਦ ਦੀ ਗੱਲ ਆ। ਤਾਂ ਉਡੀਕਿਆ ਇਸ ਮੀਟਿੰਗ ਨੂੰ ਹੀ ਜਾ ਰਿਹਾ ਕਿਉਂਕਿ ਵਿੱਚ ਦੀ ਇਹਨਾਂ ਨੇ ਮੀਟਿੰਗ ਰੱਖ ਦਿੱਤੀ। ਸ਼ਾਇਦ ਇਹਨਾਂ ਦੋਨਾਂ ਧਿਰਾਂ ਨੂੰ ਲੱਗ ਗਿਆ ਕਿ ਨੁਕਸਾਨ ਹੋ ਜਾਊਗਾ, ਤਾਂ ਜਿਹੜੀ ਮੀਟਿੰਗ ਰੱਖੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ 1 ਬਾਏ 1 ਦੀ ਉਹ ਡੀਲ ਹੈ। ਡੀਲ ਸ਼ਾਇਦ ਹਰਿਆਣੇ ਚੋਂ ਤੇ ਪੰਜਾਬ ਚੋਂ ਇਹ ਆ ਕਿ ਤੁਹਾਨੂੰ ਇੱਧਰ ਕਰਾਂਗੇ ਸਪੋਰਟ ਭਾਈ, ਉੱਧਰ ਤੁਹਾਨੂੰ ਅਸੀਂ ਕਰ ਦਿਆਂਗੇ, ਮਤਲਬ ਕਿ ਕਿਸੇ ਨਾ ਕਿਸੇ ਗੇਮ 'ਚ ਲੈ ਆਵਾਂਗੇ। ਸ਼ਾਇਦ ਇਸੇ ਨੁਕਤੇ ਤੇ ਆ ਕੇ ਇਹਨਾਂ ਦੀ ਸਹਿਮਤੀ ਬਣ ਗਈ ਕਿ ਉੱਥੇ ਤੁਹਾਨੂੰ 1-2 ਜ਼ਰੂਰ ਜਿਤਾ ਦਿਆਂਗੇ ਹਰਿਆਣੇ 'ਚ, ਇੱਥੋਂ ਫਗਵਾੜਾ ਕੱਢੋ ਕਿਉਂਕਿ ਫਗਵਾੜੇ 'ਚੋਂ ਕੇਂਦਰੀ ਮੰਤਰੀ ਦੀ ਉਹ ਸੀਟ ਹੈ। ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਇਸ ਸਮੇਂ, ਤੇ ਉਹਨਾਂ ਦੀ ਜਿਹੜੀ ਜਿੱਤੀ ਹੋਈ ਸੀਟ ਜੇ ਮੰਨ ਲਓ ਭਾਜਪਾ ਅੱਜ ਦੀ ਤਰੀਕ 'ਚ ਹਾਰ ਜਾਂਦੀ ਆ, ਪੱਲੇ ਉਹਨਾਂ ਦੇ ਕੱਖ ਨਹੀਂ ਰਹਿਣਾ। ਉਹ ਜਿਹੜੇ ਦਮਗਜ਼ੇ ਮਾਰਦੇ ਕਿ 20 ਸੂਬਾਈ 'ਚ ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਉਸ ਤਰ੍ਹਾਂ ਕਰ ਦਿਆਂਗੇ, ਫੂਕ ਨਿਕਲ ਜਾਣੀ ਉਸ ਗੁਬਾਰੇ ਦੀ। ਸੋ ਭਾਜਪਾ ਵੀ ਕਿਤੇ ਨਾ ਕਿਤੇ ਨਰਮ ਗੋਸ਼ਾ ਰੱਖੂਗੀ ਇਸ ਮਾਮਲੇ ਦੇ ਮੁਤਲਕ। ਤਾਂ ਹੁਣ ਖਬਰ ਇਹ ਆ ਰਹੀ ਆ ਕਿ ਕੱਲ ਨੂੰ ਮੀਟਿੰਗ ਕਰਨ ਜਾ ਰਹੇ ਆ, ਤੇ ਅਕਾਲੀ ਜਿਹੜੇ ਇਹਨਾਂ ਦੇ ਤੱਤੇ ਆ ਇਸ ਚੀਜ਼ ਨੂੰ ਲੈ ਕੇ, ਜੋ ਅੰਦਰ ਖਾਤੇ ਧੁਖੇ ਪਏ ਆ ਪੂਰੀ ਤਰ੍ਹਾਂ ਕਿ ਭਾਜਪਾ ਕਰਨ ਕੀ ਡਈ ਆ, ਉਹ ਕੱਲ ਦੀ ਇਸ ਮੀਟਿੰਗ ਨੂੰ ਟਿਕ ਟਿਕੀ ਲਾ ਕੇ ਵੇਖ ਰਹੇ ਆ। ਤਾਂ ਹੁਣ ਤਾਜ਼ਾ ਅਪਡੇਟ ਇਸ ਮਾਮਲੇ 'ਚ ਇਹ ਆਈ ਆ
ਕਿ ਇਹਨਾਂ ਦਾ ਜਿਹੜਾ ਆਪਣਾ ਇੱਕ ਕਾਉਂਸਲਰ ਸੀਗਾ ਅਕਾਲੀ ਦਲ ਦਾ, ਜਿਹੜਾ ਵੈਸੇ ਤੇ ਆਜ਼ਾਦ ਉਮੀਦਵਾਰ ਵਜੋਂ ਖਲੋਤਾ ਸੀਗਾ, ਪਰ ਗਿਣਿਆ ਉਹ ਅਕਾਲੀ ਉਮੀਦਵਾਰ ਹੀ ਜਾ ਰਿਹਾ ਸੀਗਾ ਕਿ ਇਹ ਖੇਡ ਖਰਾਬ ਕਰਨ ਵਾਸਤੇ ਹੀ ਖਲੋਤਾ, ਤਾਂ ਉਹਨੇ ਅੱਜ ਕਾਗਜ਼ ਜਿਹੜੇ ਆ ਵਾਪਸ ਲੈ ਲਏ ਆ। ਤਾਂ ਇੱਥੋਂ ਸੰਕੇਤ ਮਿਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹਨਾਂ ਦੀਆਂ ਸੁਰਾਂ ਜਿਹੜੀਆਂ ਰਲ ਜਾਣਗੀਆਂ। ਤੁਹਾਨੂੰ ਅੱਗੇ ਵੀ ਕਹਾਵਤ ਮੈਂ ਕਈ ਵਾਰ ਸੁਣਾਉਣਾ ਹੁੰਦਾ ਕਿ ਗਾਉਂ ਭਨਾਵੇ ਜਾਉ, ਜਿਹੜੀ ਗਰਜ ਹੁੰਦੀ ਆ ਉਹ ਕਈ ਵਾਰ ਸਮਝੌਤੇ ਵੀ ਕਰਾ ਦਿੰਦੇ, ਸਮਝੌਤਾਵਾਦੀ ਵੀ ਹੋ ਜਾਂਦੀ ਹੈ। ਸੋ ਗਰਜ ਦੋਨਾਂ ਪਾਰਟੀਆਂ ਨੂੰ, ਦੋਨਾਂ ਧਿਰਾਂ ਨੂੰ ਇੱਕ ਦੂਜੇ ਦੀ ਹੈ, ਇਸ ਟਾਈਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸੁਭਾਅ ਨਹੀਂ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਗੱਲ ਤੁਹਾਨੂੰ ਮੈਂ ਹੋਰ ਵੀ ਸੁਣਾ ਦਿੰਦਾ ਕਿ ਜਿਹੜਾ ਫਗਵਾੜੇ ਤੋਂ ਹੈਗਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਰਜੇਸ਼ ਬਾਘਾ, ਜਿਹਦੇ ਬਾਰੇ ਉਦੋਂ ਮੈਨੂੰ ਕਨਫਿਊਜ਼ਨ ਸੀਗੀ ਕਿ ਇਹ SC/ST ਕਮਿਸ਼ਨ ਦੇ ਮੌਜੂਦਾ ਚੇਅਰਮੈਨ ਆ ਜਾਂ ਸਾਬਕਾ, ਤੇ ਸਾਬਕਾ ਨੇ। ਤਾਂ ਉਹਨਾਂ ਨੇ ਦਫ਼ਤਰ ਦਾ ਉਦਘਾਟਨ ਕੀਤਾ, ਤੇ ਪਹਿਲੀ ਗੱਲ ਤੇ ਇਹ ਕਿ ਬਿਨਾਂ ਪਰਮਿਸ਼ਨ ਤੋਂ ਉਦਘਾਟਨ ਕਰ ਦਿੱਤਾ। ਫਿਰ ਦੂਜੀ ਗੱਲ ਇਹ ਆ ਕਿ ਜਿਹੜੀਆਂ ਉੱਥੇ ਫਲੈਕਸ ਵਗੈਰਾ ਲਾਈਆਂ ਸੀ ਉਹਨਾਂ ਨੇ, ਉਹਨਾਂ ਪੋਸਟਰਾਂ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਗਾਇਬ ਸੀਗੀ। ਇਹ ਇੱਕ ਨਵੀਂ ਗੱਲ ਵੇਖਣ ਨੂੰ ਮਿਲੀ। ਤਾਂ ਅਕਾਲੀ ਇਹਦੇ ਤੋਂ ਵੀ ਖਫਾ ਸੀਗੇ ਕਿ ਸਾਡੇ ਪ੍ਰਧਾਨ ਦੀ ਇੱਕ ਤੇ ਡਿਬੇਟ ਦੇ ਵਿੱਚ ਜਾ ਕੇ ਇਹ ਖੱਪ ਪੱਟ ਦਿੰਦੇ ਆ, ਸਿੱਧੇ ਤੌਰ ਤੇ ਅੱਜ ਕੱਲ੍ਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਰਗਾ ਆਗੂ ਨਹੀਂ ਹੈ, ਤਾਂ ਇਹਦੀ ਇੱਕ ਸੇਠੀ ਸਮਝਦੇ ਅਕਾਲੀ। ਤੇ ਦੂਜੀ ਗੱਲ ਹੈ ਕਿ ਪ੍ਰਧਾਨ ਦੀ ਸਾਡੇ ਦੀ ਫੋਟੋ ਹੈ ਜਿਹੜੀ ਉਹ ਵੀ ਫਲੈਕਸਾਂ ਤੇ ਨਹੀਂ ਮੌਜੂਦ। ਤਾਂ ਫੇਰ ਦੱਸਦੇ ਆ ਕਿ ਕੁਛ ਇਹਨਾਂ ਦੇ ਅਕਾਲੀ ਲੀਡਰ ਆ ਜਿਹੜੇ ਉਹ ਵਾਹਵਾ ਅੰਦਰ ਖਾਤੇ ਗਰਮ ਹੋਏ। ਤਾਂ ਹੁਣ ਇਹ ਜਿਹੜੀ ਵਾਪਸੀ ਹੋਈ ਹੈ ਕਾਗਜ਼ਾਂ ਦੀ, ਉਹ ਤੋਂ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਠੀਕ ਕਰਨ ਦਾ ਯਤਨ ਕਰਨਗੇ। ਕਿੰਨਾ ਕੁ ਠੀਕ ਹੋਊਗਾ ਇੰਤਜ਼ਾਰ ਰਹੂਗਾ। ਪਰ ਜਦੋਂ ਕੱਲ ਬਾਘਾ ਜੀ ਦੇ ਦਫ਼ਤਰ ਦਾ ਉਦਘਾਟਨ ਕਰ ਰਹੇ ਸੀਗੇ ਤਾਂ ਦੱਸਦੇ ਆ ਕਿ ਭਾਜਪਾ ਦੇ ਇੱਕ ਨੇਤਾ ਦੀ ਜੇਬ ਵੀ ਕੱਟੀ ਗਈ, ਤੇ ਦੂਸਰਾ ਇਹ ਹੈ ਕਿ ਉਹਦੀ ਜੇਬ ਦੇ ਵਿੱਚ 45,000 ਰੁਪਈਆ ਦੱਸਦੇ ਸੀ, ਉਹ ਵੀ ਸਾਫ਼ ਕਰ ਗਏ। ਮਤਲਬ ਕਿ ਪਾਰਟੀ ਦਾ ਚੰਦਾ ਜਿਹੜਾ ਉਹ ਦੂਸਰਿਆਂ ਦਾ ਧੰਦਾ ਬਣ ਗਿਆ। ਖੈਰ, ਇਹ ਹੁਣ ਬਹੁਤ ਅਹਿਮ ਰਹੇਗੀ ਕੱਲ ਦੀ ਮੀਟਿੰਗ, ਜਿਹਦੇ ਵਿੱਚ ਅਕਾਲੀ ਤੇ ਭਾਜਪਾ ਵਾਲੇ ਸਿਰ ਜੋੜਨਗੇ। ਪਹਿਲਾਂ ਤੇ ਸਿਰ ਤੋੜਨ ਦੀ ਗੱਲ ਕਰਦੇ ਸੀ, ਹੁਣ ਸਿਰ ਜੋੜਨਗੇ। ਕੀ ਨਿਕਲਦਾ ਇੰਤਜ਼ਾਰ ਰਹੇਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਢੱਡਰੀਆਂ ਵਾਲੇ ਲਈ ਵਧੀਆ ਜਿਹੜੀਆਂ ਮੁਸ਼ਕਿਲਾਂ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਤਿਆਰੀ। ਹਾਂ ਬਿਲਕੁਲ। ਦੇਖੋ, ਇਹ ਅੱਜ ਸ਼ਿਕਾਇਤ ਗਈ ਹੈ, ਮੰਗ ਪੱਤਰ ਗਿਆ ਵਾ ਕਿ ਜਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ ਕੁਝ ਸਿੱਖ ਸੰਗਠਨ, ਇਹ ਮੰਗ ਪੱਤਰ ਲੈ ਕੇ ਗਏ ਆ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਪਸ਼ਟੀ, ਤੇ ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਜੇਕਰ ਢੱਡਰੀਆਂ ਵਾਲਾ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ ਜਾਂ ਇਹ ਚਰਚਾ ਨਾਕਾਮਯਾਬ ਰਹਿੰਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤੇ ਉਧਰ ਇਸ ਬਾਬਤ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਦੱਸਿਆ ਕਿ ਢੱਡਰੀਆਂ ਵਾਲਿਆਂ ਦੇ ਖਿਲਾਫ ਸ਼ਿਕਾਇਤ ਮਿਲੀ ਆ ਤੇ ਕਿਸੇ ਵੀ ਸਿੱਖ ਪ੍ਰਚਾਰਕ ਨੂੰ ਉਹ ਕਹਿੰਦੇ ਆ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਸਬੰਧ 'ਚ 5 ਮੈਂਬਰੀ ਕਮੇਟੀ ਦਾ ਗਠਨ ਕਰਕੇ ਰਿਪੋਰਟ ਮੰਗੀ ਗਈ ਹੈ। ਹੁਣ ਨਾਲ ਉਹਨਾਂ ਨੇ ਗੁਰਦਾਸ ਮਾਨ ਦੀ ਪੰਜਾਬੀ ਬੋਲੀ ਬਾਰੇ ਦਿੱਤੇ ਬਿਆਨ ਤੇ ਵੀ ਅਫਸੋਸ ਜ਼ਾਹਰ ਕੀਤਾ। ਪਰ ਤੁਸੀਂ ਅਖੀਰਲੀ ਪੰਕਤੀ ਉਹਨਾਂ ਦੇ ਜਿਹੜੇ ਬਿਆਨ ਦੀ ਆ ਉਹ ਪੜ੍ਹ ਲਓ, ਜਿਹਦੇ 'ਚ ਬਹੁਤ ਕੁਝ ਲੁਕਿਆ ਹੋਇਆ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਇਸ ਸਬੰਧ ਦੇ ਵਿੱਚ 5 ਮੈਂਬਰੀ ਕਮੇਟੀ ਦਾ ਗਠਨ ਕਰਕੇ ਰਿਪੋਰਟ ਮੰਗੀ ਗਈ ਹੈ। ਤਾਂ ਲੱਗਦਾ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉੱਥੇ ਤਲਬ ਕੀਤਾ ਜਾ ਸਕਦਾ, ਕਿਉਂਕਿ ਇਹ ਹੁਣ ਅਖੀਰਲਾ ਹੀ ਮਾਮਲਾ ਰਹਿ ਗਿਆ ਸੀਗਾ। ਇਹਨਾਂ ਦੇ ਦੀਵਾਨ ਰੋਕ ਕੇ ਦੇਖ ਲੈ ਗਏ, ਮਾਣਹਾਨੀ ਦਾ ਦਾਅਵਾ ਵੀ ਪਾ ਦਿੱਤਾ ਗਿਆ, ਲੈ ਦੇ ਕੇ ਹੁਣ ਕੋਈ ਇੱਕ ਚੀਜ਼ ਬਚਦੀ ਸੀਗੀ ਤਾਂ ਇਹੋ ਸੀਗੀ। ਹੁਣ ਇੱਥੋਂ ਸਾਫ਼ ਹੋ ਜਾਏਗਾ ਕਿ ਭਾਈ ਭੱਜਿਆ ਮਾਣ ਕਹਿੰਦੇ ਹੁੰਦੇ ਇੱਕੋ ਜਿਹਨੇ ਆ, ਦੂਰ ਕਿਹਨੂੰ ਰਹਿੰਦੇ ਆ। ਤਾਂ ਇਹ ਹੁਣ ਵੇਖਣਾ ਹੋਏਗਾ, ਦਿਲਚਸਪ ਰਹੇਗਾ ਅੱਗੇ ਜਾ ਕੇ ਮਾਮਲਾ। ਦੇਖੋ, ਗੱਲ ਇਹ ਆ ਕਿ ਇਹ ਪ੍ਰਕਰਨ ਤੇ ਉਹੀ ਆ ਜੋ ਆ ਪਿੱਛੇ ਜੇ ਸਿੱਧੂ ਮੂਸੇ ਵਾਲੇ ਦਾ ਛੇੜਿਆ ਮਾਈ ਭਾਗੋ ਨੂੰ ਲੈ ਕੇ, ਫਿਰ ਉਸ ਤੋਂ ਬਾਅਦ ਇਹ ਗੱਲ ਚਲੇ ਗਈ ਅੱਗੇ, ਕਿਉਂਕਿ ਉਹਨਾਂ ਨੇ ਕਵੀ ਸੰਤੋਖ ਸਿੰਘ ਦੇ ਕੁਝ ਪ੍ਰਕਰਨ ਲੈ ਕੇ, ਹਵਾਲੇ ਲੈ ਕੇ ਗੱਲ ਕਹੀ ਕਿ ਸਾਡੇ ਵਾਲੇ ਕਦੋਂ ਮਾਫੀ ਮੰਗਣਗੇ। ਤਾਂ ਉਸ ਤੋਂ ਬਾਅਦ ਹੁਣ ਸ਼ਿਕਾਇਤ ਇਸ ਗੱਲ ਦੀ ਗਈ ਆ ਕਿ ਇਹਨਾਂ ਨੇ ਉਸ ਅਧਿਆਏ ਦੇ ਵਿੱਚੋਂ, ਉਸ ਪੂਰੇ ਪ੍ਰਕਰਨ ਦੇ ਵਿੱਚੋਂ ਜਿਹਦੇ ਵਿੱਚ ਮਾਈ ਭਾਗੋ ਨੂੰ ਦਿਗੰਬਰ ਦੱਸਿਆ ਗਿਆ, ਉਹ ਇੱਕ ਪੰਕਤੀ ਲਈ ਹੈ, ਪੂਰਾ ਪ੍ਰਕਰਨ ਜਾਂ ਪੂਰਾ ਅਧਿਆਇ ਆ ਜਿਹੜਾ ਉਹ ਨਹੀਂ ਦੱਸਿਆ। ਇਹ ਸ਼ਿਕਾਇਤਕਰਤਾ ਦਾ ਮੈਂ ਹੁਣ
ਸੁਣਦਾ ਪਿਆ ਸੀਗਾ ਡਿਬੇਟ ਦੇ ਵਿੱਚ ਬਾਈਟ, ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਪੂਰਾ ਅਧਿਆਇ ਨਹੀਂ ਦੱਸ ਰਹੇ ਕਿ ਪੂਰਾ ਅਧਿਆਇ ਕੀ ਆ। ਤਾਂ ਪੂਰੇ ਅਧਿਆਇ ਤੋਂ ਭਾਵੇਂ ਆ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਇੱਦਾਂ ਦੀ ਅਵਸਥਾ ਚ ਬਾਹਰ ਆਓ, ਮਤਲਬ ਕਿ ਬਸਤਰ ਧਾਰਨ ਕਰੋ। ਹੁਣ ਉਹ ਕਹਿੰਦੇ ਕਿ ਉਹ ਇਹ ਗੱਲ ਨਹੀਂ ਕਹਿ ਰਹੇ। ਪਰ ਇੱਥੇ ਹੋਰ ਦੇਖੋ, ਜੇ ਤੇ ਚਰਚਾ ਛੇੜਨੀ ਹੈ ਤਾਂ ਫਿਰ ਸੰਪੂਰਨ ਚਰਚਾ ਛੇੜਨੀ ਚਾਹੀਦੀ ਹੈ। ਪਹਿਲੀ ਗੱਲ ਤੇ ਦੇਖੋ, ਇਹ ਪਹਿਲਾਂ ਤੈਅ ਕਰ ਲੈਣ, ਕਿਉਂਕਿ ਮੈਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਾਸੇ ਰਹਿਣਾ, ਕਿਉਂਕਿ ਦਫੇੜ ਪੈ ਜਾਵੇ ਇੱਥੇ ਸਾਡੇ ਚੱਲਦੇ ਪ੍ਰੋਗਰਾਮ 'ਚ ਜਿੱਥੇ ਤੁਸੀਂ ਲਾਈਵ ਕਰਦੇ ਹੋ, ਥੱਲੇ 5 ਉਹਨਾਂ ਨੂੰ ਗਾਲਾਂ ਕੱਢੀ ਜਾਣ, 5 ਉਹਨਾਂ ਨੂੰ ਗਾਲਾਂ ਕੱਢੀ ਜਾਣ, ਠੀਕ ਨਹੀਂ ਹੈ। ਪਹਿਲੀ ਗੱਲ ਤੇ ਇਹ ਫੈਸਲਾ ਕਰ ਲਵੇ ਸਿੱਖ ਕੌਮ ਕਿ ਅਸੀਂ ਇਸ ਬਾਬਤ ਚਰਚਾ ਕਰਨੀ ਹੈ ਤੇ ਫਿਰ ਉਹਦਾ ਪੱਧਰ, ਉਹਦਾ ਮਿਆਰ ਕੀ ਹੋਊਗਾ। ਕਿਉਂਕਿ ਮੈਂ ਹੁਣ ਦੇਖਦਾ ਪਿਆ ਸੀ ਇੱਕ ਚੈਨਲ ਦੇ ਪੇਜ ਤੇ ਜਿੱਥੇ ਲਾਈਵ ਡਿਬੇਟ ਚੱਲਦੀ ਸੀ, ਥੱਲੇ ਇੰਨਾ ਗੰਦ ਬਕਿਆ ਜਾ ਰਿਹਾ ਇੱਕ ਦੂਜੇ ਨੂੰ। ਰਾਜ ਕਰਨਵੀਰ ਸਿੰਘ ਜੀ, ਮੈਂ ਕਹਿੰਦਾ ਕਿ ਪੁੱਛੋ ਮੱਥਾ। ਔਰ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਹੈ ਉਹ ਵੀ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਨੂੰ, ਐਸੀਆਂ ਗੰਦੀਆਂ ਗਾਲਾਂ ਕਿ ਸੁਣ ਹੀ ਨਹੀਂ ਸਕਦੇ ਦੋਨਾਂ ਧਿਰਾਂ 'ਚ। ਇਹ ਨਹੀਂ ਹੈ ਕਿ ਇੱਕ ਧਿਰ। ਤਾਂ ਜਦੋਂ ਇੱਥੋਂ ਤੱਕ ਪਹੁੰਚੇ ਪਏ ਤੁਹਾਡੇ ਸਮਰਥਕ, ਤੁਹਾਨੂੰ ਤੈਅ ਕਰ ਲੈਣਾ ਚਾਹੀਦਾ ਕਿ ਚਰਚਾ ਛੇੜਨੀ ਹੈ ਜਾਂ ਨਹੀਂ। ਤਾਂ ਫਿਰ ਸੰਦਰਭ ਇੱਕ ਨਹੀਂ ਰੱਖਣਾ ਚਾਹੀਦਾ। ਕਿਉਂਕਿ ਦੇਖੋ, ਸੰਦਰਭ ਕਈ ਹੋਣੇ ਚਾਹੀਦੇ ਕਿਉਂਕਿ ਵਿਵਾਦ ਕਈ ਆ। ਤੇ ਜੇ ਇਸੇ ਨੂੰ ਹੀ ਤੁਸੀਂ ਅੱਗੇ ਲਿਜਾਣਾ, ਮਤਲਬ ਕਿ ਜੋ ਸੂਰਜ ਪ੍ਰਕਾਸ਼ ਹੀ ਕਹਿੰਦੇ ਨਾ, ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ, ਤਾਂ ਇਹਦੇ ਵਿੱਚ ਤੇ ਬਹੁਤ ਕੁਛ ਕਿਹਾ ਗਿਆ ਗੁਰੂ ਸਾਹਿਬਾਨ ਬਾਰੇ, ਉਹਨੂੰ ਵੀ ਛੇੜ ਲਓ। ਫਿਰ ਇਹਦੇ ਵਿੱਚ ਤੇ ਇਹ ਵੀ ਕਿਹਾ ਗਿਆ ਕਿ ਬੀਬੀ ਵੀਰੋ ਸੀਗੇ ਜਿਹੜੇ, ਜਿਨ੍ਹਾਂ ਦਾ ਵਿਆਹ ਦਾ ਪ੍ਰਸੰਗ ਇਹਦੇ ਵਿੱਚ ਦਰਜ ਆ, ਤੇ ਉਹਦੇ ਵਿੱਚ ਹੀ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਗ੍ਰਹਿ ਦੇ ਵਿੱਚ ਗਣਪਤੀ ਪੂਜਾ ਕਰਵਾਈ ਗਈ ਸੀਗੀ। ਇਹਨਾਂ ਨੇ ਤੇ ਇੱਥੋਂ ਤੱਕ ਲਿਖਿਆ ਵਾ ਕਿ ਸੋਮਵਾਰ ਨੂੰ ਜੇ ਜਾਣਾ ਹੋਵੇ, ਐਤਵਾਰ ਕਿਧਰੇ ਜਾਣਾ ਹੋਵੇ, ਪਾਨ ਖਾ ਕੇ ਜਾਓ, ਸੋਮਵਾਰ ਨੂੰ ਸ਼ੀਸ਼ਾ ਵੇਖ ਕੇ ਜਾਓ। ਤਾਂ ਗੁਰਮਤਿ ਦੇ ਅਨੁਸਾਰ ਕੀ ਸਹੀ ਹੈ, ਕੀ ਗਲਤ ਆ? ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਜੇ ਇਸ ਪ੍ਰਕਰਨ ਨੂੰ ਹੱਥ ਪਾ ਲਿਆ ਵਾ ਅਕਾਲ ਤਖਤ ਦੇ ਜਥੇਦਾਰ ਨੇ, ਤਾਂ ਫਿਰ ਸਮੁੱਚਾ ਹੀ ਆਉਣ ਦਿਓ। ਇੱਕ ਨਹੀਂ, ਇੱਕ ਚੋਣਵਾ ਨਹੀਂ ਹੈ, ਕਿਉਂਕਿ ਇਹਦੇ ਬਾਰੇ ਬਹੁਤ ਸਾਰਾ, ਹਾਲਾਂਕਿ ਵਿਦਵਾਨ ਇਹ ਮੰਨਦੇ ਆ ਕਿ ਇਹਦੇ ਚ ਰਲੇਵਾਂ ਹੋਇਆ ਵਾ। ਰਲੇਵਾਂ ਜੇ ਹੋਇਆ ਤੇ ਉਹਦੀ ਚਰਚਾ ਕਰਨੀ ਹੈ ਜਾਂ ਨਹੀਂ ਕਰਨੀ। ਜੇ ਕਰਨੀ ਆ ਤਾਂ ਫਿਰ ਮੈਂ ਕਹਿੰਦਾ ਕਿ ਸਮੁੱਚੇ ਜੋ ਹੈ, ਸਮੁੱਚਾ ਕੰਟੈਕਸਟ ਜਿਹੜਾ ਦੇਖ ਕੇ ਉਹਦੀ ਚਰਚਾ ਕਰ ਲੈਣੀ ਚਾਹੀਦੀ ਆ ਕਿ ਛੱਡਣਾ ਕੀ ਆ, ਚਰਚਾ ਯੋਗ ਕੀ ਬਣਾਉਣਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਅੰਮ੍ਰਿਤਸਰ ਬੱਸ ਅੱਡੇ ਦੇ ਵਿੱਚ ਹੋਈ ਫਾਇਰਿੰਗ, ਪੁਲਿਸ ਵੱਲੋਂ ਜਾਂਚ ਸ਼ੁਰੂ। ਦੇਖੋ, ਇਹ ਅੰਮ੍ਰਿਤਸਰ ਦੇ ਵਿੱਚ 2 ਦਿਨ ਪਹਿਲਾਂ ਹੀ ਫੜਾ ਮਾਰਨ ਡਏ ਸੀ। ਅਸੀਂ ਅੱਤਵਾਦੀ ਫੜ ਲਏ, ਡਰੋਨ ਵਾਲੇ ਫੜ ਲਏ, ਫਿਰ AK-47 ਵਾਲੇ, ਫਿਰ ਥ੍ਰੈਟ ਆਇਆ ਜੀ ਅੰਮ੍ਰਿਤਸਰ ਦੇ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ, ਖਾਲਿਸਤਾਨੀ ਮੈਡਿਊਲ ਅਸੀਂ ਤੋੜ ਦਿੱਤੇ, ਇਹ ਉਹ ਜੋ ਯਾਨੀ ਬਿਨਾਂ ਸਿਰ ਪੈਰ ਤੋਂ ਛੱਡੀ ਜਾ ਰਹੇ ਸੀਗੇ। ਫਿਰ ਕਹਿੰਦੇ ਜੀ ਹਾਈ ਅਲਰਟ ਤੇ ਅੰਮ੍ਰਿਤਸਰ। ਆਹ ਅਲਰਟ ਹੈ ਕਿ ਫਲਰਟ ਆ? ਦੇਖੋ ਤੁਸੀਂ ਉਹ 2 ਵੀਡੀਓ ਵੇਖ ਲਿਓ ਮੇਰੇ ਪੇਜ ਤੇ ਜਾ ਕੇ, ਜੇ ਕਿਸੇ ਨੇ ਵੇਖਣੀਆਂ ਹੋਣ, ਕਿ ਉਹ ਕੀ ਅਲਰਟ ਆ। ਅੰਮ੍ਰਿਤਸਰ ਦੇ ਵਿੱਚ ਬੱਸ ਅੱਡੇ ਦੇ ਅੰਦਰ 2 ਅਕਾਲੀ ਟਰਾਂਸਪੋਰਟਰਾਂ ਦੇ ਗੁੰਡੇ ਜਿਹੜੇ ਆ ਉਹ ਲੜ ਪਏ। ਕਿਸੇ ਕੋਲ ਤਲਵਾਰ, ਕਿਸੇ ਕੋਲ ਕਾਪਾ, ਕਿਸੇ ਕੋਲ ਕੁਛ, ਕਿਸੇ ਕੋਲ ਕੁਛ। ਲੋਕ ਉੱਥੇ ਜਿਹੜੇ ਆਮ ਯਾਤਰੂ ਸੀਗੇ ਉਹ ਚੀਕ ਝਿਆੜਾ ਪਾਉਂਦੇ ਨਜ਼ਰ ਆਉਂਦੇ ਆ ਵੀਡੀਓ ਦੇ ਵਿੱਚ। ਜਿਹੜੀ ਪੁਲਿਸ ਆ ਉਹ ਬੱਸਾਂ ਦੇ ਪਿੱਛੇ ਲੁਕਦੀ ਫਿਰਦੀ ਆ। ਮੰਨ ਲਓ ਜਿਵੇਂ ਕਹਿੰਦੀ ਹੋਵੇ ਆਪਸ ਦੇ ਵਿੱਚ ਲੜਾਈ ਹੋ ਗਈ, ਉਹ ਲੜਾਈ ਹੋ ਗਈ, ਪਾਸੇ ਹੋ ਪਾਸੇ ਕਿਤੇ ਆਪਾਂ ਨਾ ਰਗੜੇ ਜਾਈਏ। ਇਹੋ ਜਿਹੇ ਹਾਲਾਤ ਆ ਕਿ ਗੋਲੀ ਚੱਲਦੀ ਆ ਉੱਥੇ। ਅਲਰਟ ਦੱਸੋ ਤੁਹਾਡਾ ਕਿੱਥੇ ਆ? ਅਲਰਟ ਆ ਕਿ ਫਲਰਟ ਆ? ਮੈਂ ਤਾਂ ਹੀ ਕਹਿ ਰਿਹਾ ਸੀਗਾ। ਤੇ ਇਹ ਦੇਖੋ, ਜਦੋਂ ਰੌਲਾ ਪਿਆ ਸੀ, ਮੋਗਾ ਕਾਂਡ ਵਾਪਰਿਆ ਸੀਗਾ, ਉਦੋਂ ਸੁਖਬੀਰ ਸਿੰਘ ਬਾਦਲ ਨੇ ਬੜਾ ਆਖਿਆ ਸੀਗਾ ਕਿ ਦੇਖੋ ਜੀ, ਅਸੀਂ ਬੱਸਾਂ ਦੇ ਜਿਹੜੇ ਸਾਡੇ ਮੁਲਾਜ਼ਮ ਨੇ, ਉਹ ਜੋ ਮੁਲਾਜ਼ਮਤ ਕਰਦੇ ਆ ਸਾਡੇ ਇੱਥੇ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਵਾਫਰ ਬੰਦਾ ਗੱਡੀਆਂ 'ਚ ਨਹੀਂ ਚੜੂਗਾ। ਇਹ ਗੁੰਡੇ ਫਿਰ ਕਿੱਥੋਂ ਆ ਗਏ? ਕਿਉਂਕਿ ਇੱਕ ਟਰਾਂਸਪੋਰਟਰ ਤੇ ਉੱਥੋਂ ਦਾ ਲੋਕਲ ਆ ਅਕਾਲੀ, ਇੱਕ ਹੈਗਾ ਮੁਕਤਸਰ ਜ਼ਿਲ੍ਹੇ ਦਾ ਬਾਦਲ ਦੇ ਪਿੰਡ ਦੇ ਲਾਗਲੇ ਪਿੰਡ ਦਾ, ਤੇ ਗੁੰਡੇ ਫਿਰ ਬਾਦਲ ਦੇ ਪਿੰਡ ਦੇ ਲਾਗਲੇ ਪਿੰਡੋਂ ਉੱਠ ਕੇ ਯਕਦਮ 5 ਮਿੰਟਾਂ 'ਚ ਕਿਵੇਂ ਪਹੁੰਚ ਗਏ? ਦਾ ਮਤਲਬ ਇਹ ਆ ਕਿ ਹਰੇਕ ਅੱਡੇ 'ਚ ਇਸ ਮਾਫੀਆ ਨੇ ਆਪਣੇ ਬੰਦੇ ਬਿਠਾਏ ਹੋਏ ਆ, ਜਿਹੜੇ ਸੀਟੀ ਮਾਰੇ ਇਕੱਠੇ ਹੋ ਜਾਂਦੇ ਆ। ਤਾਂ ਇੱਥੇ ਇਹ ਵੀ ਇੱਕ ਚੀਜ਼ ਜਿਹੜੀ ਆ ਉਹ ਦ੍ਰਿਸ਼ਟੀ ਗੋਚਰ ਕਰੋ ਕਿ ਜੇ ਮੰਨ ਲਓ ਤੁਹਾਨੂੰ ਕੋਈ ਕੰਡਕਟਰ ਟਿਕਟ ਨਹੀਂ ਦਿੰਦਾ, ਜਾਂ ਬੱਸ ਜਿਹੜੀ ਆ ਉਹ ਕਾਊਂਟਰ ਤੋਂ ਇਲਾਵਾ ਕਿਤੇ ਐਵੇਂ ਆਵਾਗਾਉਣੀ ਰੋਕ ਕੇ ਖਲੋਤਾ, ਤੇ ਤੁਸੀਂ ਉੱਥੇ ਇੱਕ ਜਾਗਰੂਕ ਇਨਸਾਨ ਵਜੋਂ ਐਤਰਾਜ਼ ਕਰਦੇ ਜੇ ਕਿ ਨਹੀਂ ਭਾਈ, ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਚਲੋ। ਤੇ ਫਿਰ ਜੇ ਤੁਸੀਂ ਇਹ ਦਮ ਰੱਖਦੇ ਹੋ
ਤਾਂ ਘੱਟੋ ਘੱਟ ਫਿਰ ਇੰਨੀ ਵੀ ਅਕਲ ਰੱਖੋ ਕਿ ਘਰੇ ਟੈਲੀਫੋਨ ਮਾਰ ਕੇ ਕਹਿ ਦਿਓ ਕਿ ਭਾਈ ਮੇਰਾ ਅੱਜ ਦਾ ਆਟਾ ਨਾ ਗੁੰਨਿਆ ਜੇ। ਇਹਦਾ ਮਤਲਬ ਇਹ ਆ ਕਿ ਤੁਹਾਡੀਆਂ ਲੱਤਾਂ ਤੋੜ ਦੇਣਗੇ। ਜਿਸ ਤਰ੍ਹਾਂ ਹਥਿਆਰ ਲੈ ਕੇ 100 ਬੰਦਾ ਉੱਥੇ ਬੈਠਾ ਵਾ, ਤਾਂ ਇਹ ਇੱਕ ਬਹੁਤ ਵੱਡਾ ਸਾਡੇ ਪੰਜਾਬ ਵਾਸਤੇ ਖਤਰਾ ਹੈ ਕਿ ਮਾਫੀਆ ਨਾ ਸਿਰਫ ਸਾਡੀ ਜਨਤਕ ਬੱਸ ਸੇਵਾ ਨੂੰ ਨਿਢਾਲ ਕਰਦਾ ਪਿਆ, ਬਲਕਿ ਉਹਨਾਂ ਦੇ ਰੱਖੇ ਗੁੰਡੇ ਕਰਿੰਦੇ ਬੰਦੇ ਕਹਿ ਲਓ ਜਾਂ ਗਵਾਰ ਲੋਕ ਕਹਿ ਲਓ ਜਾਂ ਉਹਨਾਂ ਦਾ ਰੁਜ਼ਗਾਰ ਹੀ ਹੈ, ਜੋ ਮਰਜ਼ੀ ਕਹਿ ਲਓ, ਕਿਉਂਕਿ ਲੀਡਰ ਤੇ ਘਰੇ ਬੈਠੇ ਆ, ਟਰਾਂਸਪੋਰਟਰ ਤੇ ਘਰੇ ਬੈਠੇ ਆ, ਲੜ ਕੇ ਤੇ ਨੌਜਵਾਨ ਹੀ ਮਰਨ ਡਏ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਿਸੇ ਵੀ ਹੱਦ ਤੱਕ ਜਾ ਸਕਦੀ ਇੱਕ ਖਤਰਾ ਹੈ ਕਿ ਮੰਨ ਲਓ ਹੁਣ ਜਿੱਦਾਂ ਉੱਥੇ ਲੜਾਈ ਹੋਈ ਆ, ਜੇ ਕੋਈ ਬੱਚਾ ਬਜ਼ੁਰਗ ਕੋਈ ਔਰਤ ਚਪੇਟ ਦੇ ਵਿੱਚ ਆ ਜਾਂਦੀ ਤਾਂ ਕੌਣ ਉੱਥੇ ਕੀਤੀ ਭਰਦਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਕਹਿੰਦੇ ਨਵਜੋਤ ਸਿੱਧੂ ਦਾ ਕਾਂਗਰਸੀ ਹਰਿਆਣੇ ਵਿੱਚ ਵੀ ਕਰਨ ਲੱਗੇ ਆ ਵਿਰੋਧ। ਦੇਖੋ ਨਵਜੋਤ ਸਿੰਘ ਸਿੱਧੂ ਇਸ ਟਾਈਮ ਤੇ ਹੈਗਾ ਵੈਸ਼ਨੋ ਦੇਵੀ ਦੀ ਸ਼ਰਨ ਦੇ ਵਿੱਚ, ਨਰਾਤੇ ਨੂੰ ਉੱਤੇ ਚੱਲਦੇ ਆ, ਗੁਰਦਾਸ ਮਾਨ ਵੀ ਉੱਥੇ ਗਿਆ, ਯਾਨੀ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਰੌਲਾ ਉਹ ਦੋਨੇ ਹੀ ਉੱਥੇ ਖਲੋਤੇ ਆ, ਜਾ ਕੇ ਉੱਥੇ ਬੈਠੇ ਆ। ਤੇ ਹੁਣ ਖਬਰ ਇਹ ਆਉਣ ਡਈ ਆ ਕਿਉਂਕਿ ਇਹਨੂੰ ਸਟਾਰ ਪ੍ਰਚਾਰਕ ਲਾ ਦਿੱਤਾ ਸੀ ਹਰਿਆਣੇ ਦਾ। ਹਰਿਆਣੇ ਚੋਂ ਖਬਰ ਆ ਰਹੀ, ਹਾਲਾਂਕਿ ਕਾਂਗਰਸੀ ਜਿਹੜੇ ਆ ਉਹ ਆਫ ਦੀ ਰਿਕਾਰਡ ਬੋਲਦੇ ਪਏ ਆ, ਔਨ ਦੀ ਰਿਕਾਰਡ ਨਹੀਂ ਆਉਣ ਡਏ ਹਾਲੇ, ਕਿਉਂਕਿ ਹਾਈ ਕਮਾਂਡ ਦਾ ਵੀ ਡਰ ਆ ਨਾ ਕਿਤੇ ਕਿ ਉਹਨਾਂ ਨੇ ਸਟਾਰ ਪ੍ਰਚਾਰਕ ਦੀ ਲਿਸਟ ਦੇ ਵਿੱਚ ਇਹਨੂੰ ਪਾਇਆ ਵਾ, ਤੇ ਜੇ ਉਹ ਇਤਰਾਜ਼ ਕਰਦੇ ਤੇ ਉਹ ਵੀ ਤੇ ਅਨੁਸ਼ਾਸਨਹੀਨਤਾ ਹੈ ਨਾ। ਤਾਂ ਹੁਣ ਜਿਹੜੇ ਉਹਨਾਂ ਦੇ ਕਾਂਗਰਸੀਆਂ ਦੇ ਬੰਦੇ ਉਹ ਆਫ ਦੀ ਰਿਕਾਰਡ ਇਹ ਕਹਿਣ ਡਏ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਲਿਆਂਦਾ ਤੇ ਰਹਿੰਦਾ ਖੁੰਦਾ ਵੀ ਭੱਠਾ ਬਹਿ ਜਾਣਾ, ਕਿਉਂਕਿ ਅੱਗੇ ਤਮਰ ਗਰੁੱਪ ਹੈ ਜਿਹੜਾ ਜਲੂਸ ਕੱਢਣ ਡਿਆ ਬੀਬੀ ਸੋਨੀਆ ਗਾਂਧੀ ਦੇ ਘਰ ਦੇ ਮੂਹਰੇ ਜਾ ਕੇ ਕੱਲ ਧਰਨਾ ਲਾ ਕੇ ਬੈਠਾ ਸੀ। ਉਹਨਾਂ ਦਾ ਆਪਦਾ ਰੌਲਾ ਚੱਲਦਾ ਪਿਆ ਕਿਉਂਕਿ ਉੱਥੇ ਗਰੁੱਪ 2-3 ਬਣੇ ਪਏ ਆ। ਹੁਣ ਇਹ ਜਿਹੜੇ ਕਾਂਗਰਸੀ ਇਹ ਕਹਿੰਦੇ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਿਛਲੀਆਂ ਚੋਣਾਂ ਜਿਹੜੀਆਂ ਲੰਘੀਆਂ ਚੋਣਾਂ ਲੋਕ ਸਭਾ ਦੀਆਂ ਇੱਥੇ ਹਰਿਆਣੇ 'ਚ ਆਇਆ ਸੀ ਤੇ ਇੱਕ ਰੈਲੀ ਦੇ ਵਿੱਚ ਇਹਦੇ ਤੇ ਇੱਕ ਬੀਬੀ ਨੇ ਚੱਪਲ ਸੁੱਟਣ ਦਾ ਯਤਨ ਕੀਤਾ ਸੀਗਾ, ਔਰ ਇਸ ਤੋਂ ਇਲਾਵਾ ਜਿਹੜੇ ਰਾਸ਼ਟਰਵਾਦੀ ਲੋਕ ਆ ਉਹ ਇਹਦੀ ਮੁਖਾਲਫਤ ਕਰਦੇ ਆ ਕਿਉਂਕਿ ਇਹ ਪਾਕਿਸਤਾਨ ਪ੍ਰਤੀ, ਇਮਰਾਨ ਖਾਨ ਪ੍ਰਤੀ ਜਾਂ ਉਹਨਾਂ ਦਾ ਜਿਹੜਾ ਫੌਜ ਦਾ ਜਰਨੈਲ ਆ ਉਹਨਾਂ ਪ੍ਰਤੀ ਉਲਾਰ ਆ। ਤਾਂ ਇਹ ਇੱਕ ਤਰਕ ਦਿੱਤਾ ਜਾ ਰਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਇੱਥੇ ਆਉਂਦਾ ਤੇ ਉਹਦੀ ਮੁਖਾਲਫਤ ਹੋਊਗੀ, ਜਿਹਦਾ ਨੁਕਸਾਨ ਸਿੱਧੇ ਤੌਰ ਤੇ ਕਾਂਗਰਸ ਨੂੰ ਚੁੱਕਣਾ ਪਊਗਾ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਇਸ ਇਤਰਾਜ਼ ਨੂੰ ਗੰਭੀਰਤਾ ਨਾਲ ਲੈਂਦਾ, ਇਤਰਾਜ਼ ਦਾ ਇਹਤਰਾਮ ਕਰਦਾ ਜਾਂ ਨਹੀਂ। ਜੇ ਉਹ ਜਾਂਦਾ ਤਾਂ ਫਿਰ ਕਾਂਗਰਸੀ ਇਹ ਸਵਾਗਤ ਕਿਸ ਤਰ੍ਹਾਂ ਦਾ ਕਰਦੇ, ਤੇ ਜੇ ਤਾਲਮੇਲ ਇੱਥੇ ਇਹਨਾਂ ਦਾ ਗੜਬੜਾ ਜਾਂਦਾ ਫਿਰ ਮਾਮਲਾ ਤੇ ਆਪੇ ਹੀ ਗੜਬੜ ਹੋ ਜਾਣਾ। ਜੀ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਿੰਜਾਈ ਘੁਟਾਲੇ ਵਿੱਚ ਵਿਜੀਲੈਂਸ ਇੱਕ ਵਾਰ ਫੇਰ ਬੌਣੀ ਸਾਬਤ ਹੋਈ ਆ। ਬੌਣੀ ਦਾ ਭਾਵ ਇਹ ਆ ਕਿਉਂਕਿ ਬੌਣਾ ਆਪਾਂ ਤਦ ਹੀ ਕਹਾਂਗੇ ਨਾ, ਬੌਣਾ ਸ਼ਬਦ ਤਾਂ ਇਸਤੇਮਾਲ ਹੋਊਗਾ ਜੇ ਕੱਦਾਂ ਦਾ ਫਰਕ ਹੋਊਗਾ। ਜੇ ਕੱਦ ਇੱਕੋ ਜਿਹੇ ਹੋਣਗੇ, ਸਿਮਿਲਰ ਹੋਣਗੇ, ਸ਼ਬਦ ਕੋਈ ਮਾਇਨੇ ਨਹੀਂ ਰੱਖਦਾ। ਤਾਂ ਇਹਦਾ ਮਤਲਬ ਹੈ ਕਿ ਬੌਣੀ ਵਿਜੀਲੈਂਸ ਤਾਂ ਜਿਹੜੇ ਦੂਸਰੇ ਮੁਲਜ਼ਮ ਆ ਜਿਨ੍ਹਾਂ ਨੇ ਰਿਸ਼ਵਤਾਂ ਖਾਧੀਆਂ, ਮਾਲ ਖਾਧੇ ਆ, ਉਹਨਾਂ ਦੇ ਕੱਦ ਫਿਰ ਵੱਡੇ ਹੋਏ ਆ। ਤਾਂ ਅੱਜ ਇੱਕ ਰਿਪੋਰਟ ਛਾਪੀ ਹੈ, ਦਵਿੰਦਰਪਾਲ ਜੀ ਬਹੁਤ ਵੱਡੇ ਪੱਤਰਕਾਰ ਹੈ ਟ੍ਰਿਬਿਊਨ ਦੇ, ਉਹਨਾਂ ਦੀ ਖੋਜੀ ਪੱਤਰਕਾਰਤਾ ਨੂੰ ਸਲਾਮ। ਇਹੋ ਜਿਹੇ ਪੱਤਰਕਾਰ ਜਿਹੜੇ ਸੁਸਾਇਟੀ ਵਾਸਤੇ ਬਹੁਤ ਲਾਜ਼ਮੀ ਆ। ਤਾਂ ਉਹਨਾਂ ਨੇ ਰਿਪੋਰਟ ਛਾਪੀ ਆ ਕਿ ਵਿਜੀਲੈਂਸ ਨੂੰ ਗੁਰਿੰਦਰ ਪਾਪਾ ਨੇ ਇੱਕ ਇਕਬਾਲੀਆ ਬਿਆਨ ਦਿੱਤਾ ਹੋਇਆ। ਗੁਰਿੰਦਰ ਪਾਪਾ ਕੌਣ ਆ? ਜਿਹਦੀ ਫਰਮ ਦੇ ਲਾ ਲਓ ਕਿ 2006-07 ਚ 3 ਕਰੋੜ ਵਾਲੀ ਸੀਗੀ ਤੇ 16-17 ਆਉਂਦੇ ਤੱਕ 300 ਕਰੋੜ ਤੱਕ ਪਹੁੰਚ ਗਈ। ਇੰਨਾ ਲਾਭ ਖੱਟਿਆ ਉਸ ਬੰਦੇ ਨੂੰ, ਟੈਂਡਰ ਬਣਾ ਕੇ ਦਿੱਤੀ ਜਾਂਦੇ ਸੀਗੇ ਕਿਉਂਕਿ ਉਹਦੇ ਪੈਸੇ ਨਾਲ ਥਾਈਲੈਂਡ 'ਚ ਜਾ ਕੇ ਮਾਲਸ਼ਾਂ ਕਰਵਾਉਂਦੇ ਸਨ, ਵੱਡੇ ਵੱਡੇ ਟੂਰ ਲਾਉਂਦੇ ਸੀਗੇ। ਭਰਾ ਉਹਦਾ ਪੋਲੀਟੀਕਲ ਸਫਾ ਦੇ ਵਿੱਚ ਵਿਚਰਦਾ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਇਕਬਾਲੀਆ ਬਿਆਨ ਹੈ ਕਿ 2 ਸਾਬਕਾ ਮੰਤਰੀਆਂ ਨੂੰ ਮੈਂ ਕਰੋੜਾਂ ਰੁਪਈਆ ਦਿੱਤਾ, ਫਿਰ 6-7 IAS ਅਫਸਰਾਂ ਦੇ ਨਾਂ ਉਹਨੇ ਲਏ ਆ ਕਿ ਇਹਨਾਂ ਨੂੰ ਮੈਂ ਕਰੋੜਾਂ ਰੁਪਈਆ ਦਿੱਤਾ, ਫਿਰ 2 PA ਆ ਸਾਬਕਾ ਮੰਤਰੀਆਂ ਦੇ, ਉਹਨੇ ਆਖਿਆ ਕਰੋੜਾਂ ਰੁਪਈਆ ਇਹਨਾਂ ਨੂੰ ਮੈਂ ਦਿੱਤਾ। ਤਾਂ ਇਸ ਕਰਕੇ ਵਿਜੀਲੈਂਸ ਜਿਹੜੀ ਆ ਉਹ ਵਿਚਾਲੇ ਜੇ ਫਸ ਗਈ ਆ, ਜਿਵੇਂ ਕਹਾਣੀ ਦੇ ਵਿੱਚ ਜਵਾਕ ਨਹੀਂ ਫਸ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਕਹਾਣੀ ਤੁਸੀਂ ਸਮਝੋ, ਇੱਕ ਤਾਂ ਹੁੰਦੀ ਹੈ ਨਾ ਕਹਾਣੀ, ਸਟੋਰੀ, ਇੱਕ ਹੁੰਦੀ ਕਹਾਣੀ ਜਿਹੜੀ ਆਪਾਂ ਛੱਤਾਂ ਨੂੰ ਲਿਪਦੇ ਆ ਜਿਹਦੇ ਨਾਲ, ਤੇ ਜਵਾਕ ਕਹਾਣੀ 'ਚ ਕਿਤੇ ਫਸ ਜਾਵੇ ਨਾ, ਹੁੰਦੀ ਪੋਲੀ ਆ ਤੇ ਫਸ ਜਾਵੇ ਉੱਥੇ, ਉਹ ਸਲਿੱਪ ਜੇ ਮਾਰੀ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰ ਨੂੰ ਜਾਵਾਂ। ਤਾਂ ਕਹਿਣ ਦਾ ਭਾਵ ਆ ਵਿਜੀਲੈਂਸ ਵੀ ਹੁਣ ਸਲਿੱਪ ਜੇ ਮਾਰੀ ਜਾਂਦੀ ਆ ਕਿ ਕਿੱਦਾਂ ਕਰੀਏ। ਇਹ ਤੇ ਮੈਂ ਕਹਿੰਦਾ ਕਿ ਹਾਲੇ ਸਾਬਕਾ ਮੁੱਖ ਮੰਤਰੀ ਆ ਅਕਾਲੀਆਂ ਦੇ, ਭਾਜਪਾ ਸਰਕਾਰ ਦੇ ਉਦੋਂ ਦੇ ਹੋਣਗੇ। ਜੇ ਕਿਤੇ ਮੌਜੂਦਾ ਹੁੰਦੇ ਤੇ ਵਿਜੀਲੈਂਸ ਨੇ ਸੋਚਣਾ ਕੋਈ ਨਹੀਂ ਸੀ, ਬਸ ਚਿੱਟਾ ਰੁਮਾਲ ਕੱਢਣਾ ਸੀ ਜੇਬ 'ਚ ਤੇ ਜਾ ਕੇ ਅਦਾਲਤ 'ਚ ਰੱਖ ਦੇਣਾ ਸੀ, ਲਓ ਜੀ ਕਲੀਨ ਚਿੱਟ ਆ।
ਸੋ ਆਹ ਹਾਲ ਆ ਵਿਜੀਲੈਂਸ ਦਾ। ਇਹ ਤੁਸੀਂ ਦੇਖ ਲਓ ਕਿ ਇਹ ਐਸੀ ਏਜੰਸੀ ਆ ਜਿਹਨੇ ਕਰਪਸ਼ਨ ਰੋਕਣੀ ਹੁੰਦੀ ਹੈ, ਤਾਂ ਸਭ ਤੋਂ ਵੱਡੀ ਕਰਪਸ਼ਨ ਤੇ ਇਹਦੀ ਕਾਰਗੁਜ਼ਾਰੀ ਉਹ ਆ ਕਿ ਜੇ ਠੋਕਣਾ ਕੋਈ ਤੇ ਉਹਨੂੰ ਚੱਕ ਕੇ ਤੇ ਅੰਦਰ ਵੀ ਸੁੱਟ ਦੇਣਾ, ਖਬਰਾਂ ਵੀ ਲਵਾ ਲੈਣੀਆਂ, ਤੇ ਮੋਹਰਿਓਂ ਜੇ ਕੋਈ ਆ ਗਿਆ ਵੱਡਾ ਤੇ ਫਿਰ ਹੱਥ ਜੋੜ ਕੇ ਬੌਣੇ ਬਣ ਜਾਣਾ, ਜਿੱਦਾਂ ਦਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਵਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਆਮਲਾ ਨੇ ਜਲਾਲਾਬਾਦ ਇਲੈਕਸ਼ਨ ਦੇ ਵਿੱਚ ਪਹਿਲਾਂ ਹੀ ਸੁਖਬੀਰ ਤੋਂ ਕਹਿੰਦੇ ਉਹ ਅੱਗੇ ਨਿਕਲੇ। ਦੇਖੋ ਆਮਲਾ ਜਿਹੜਾ ਰਵਿੰਦਰ ਆਮਲਾ, ਉਹਨੇ ਪਿੱਛੇ ਛੱਡ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਪੈਸਿਆਂ ਦੇ ਮਾਮਲੇ 'ਚ, ਦੌਲਤ ਦੇ ਮਾਮਲੇ 'ਚ। ਤਾਂ ਦੌਲਤ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਪਛਾੜ ਦਿੱਤਾ, ਕਿਉਂਕਿ ਜਿਹੜੀ ਕੁੱਲ ਪ੍ਰਾਪਰਟੀ ਆ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਹੈ ਉਹ ਹੈ 217 ਕਰੋੜ ਦੀ, ਜਦ ਕਿ ਉਹਦੇ ਮੁਕਾਬਲੇ ਆਮਲਾ ਦੀ ਜਿਹੜੀ ਪ੍ਰਾਪਰਟੀ ਹੈ ਦੋਨਾਂ ਜੀਆਂ ਦੀ ਉਹ ਹੈ 234 ਕਰੋੜ 83 ਲੱਖ 23 ਹਜ਼ਾਰ ਦੀ। ਮਤਲਬ ਕਿ ਦੌਲਤ ਪੱਖੋਂ ਰਵਿੰਦਰ ਆਮਲਾ ਜਿਹੜਾ ਉਹ ਸੁਖਬੀਰ ਬਾਦਲ ਤੋਂ 2 ਲਾਂਘਾ ਅੱਗੇ ਆ, ਪਿੱਛੇ ਨਹੀਂ ਹੈ। ਤਾਂ ਇਹ 10ਵੀਂ ਤੱਕ ਪੜ੍ਹੇ ਆ, ਪਰ ਤੁਸੀਂ ਦੇਖ ਲਓ ਕਿ ਦੌਲਤਮੰਦ ਕਿੰਨੇ ਆ। ਔਰ ਇਹ ਉਹੀ ਪਰਿਵਾਰ ਹੈ ਜਿਨ੍ਹਾਂ ਨੇ ਰਾਣਾ ਸੋਢੀ ਜਮਾਇਆ ਸੀਗਾ, ਜਿਹਦੇ ਪੈਰ ਲਵਾਏ ਸੀਗੇ। ਉਹਦਾ ਬਹੁਤ ਤਕੜਾ ਕਾਰੋਬਾਰੀ ਘਰਾਣਾ ਹੈ। ਔਰ ਜੇ ਕਿਤੇ ਕੋਈ ਪੱਤਰਕਾਰ, ਖੋਜੀ ਪੱਤਰਕਾਰ ਜਾ ਕੇ ਚੰਗੀ ਤਰ੍ਹਾਂ ਪੜਤਾਲ ਕਰ ਲਵੇ ਤੇ ਮੈਂ ਗਰੰਟੀ ਦਿੰਦਾ ਕਿ ਜਿਹੜੇ ਲੋਕ ਮਦਾਰ ਦੇ ਵਿੱਚ ਅੱਜ ਆਮੋ ਸਾਹਮਣੇ ਆ, ਕਾਰੋਬਾਰੀ ਰਿਸ਼ਤੇ ਇਹਨਾਂ ਦੇ ਇੱਕ ਨਿਕਲਣਗੇ। ਜੀ ਜੀ, ਇਹ ਤਾਂ ਬਿਲਕੁਲ ਜਿਹੜੀ ਸਹੀ ਗੱਲ ਹੈ। ਅਤੇ ਮਿੰਟੂ ਜੀ, ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।